ਪਹਿਲਾਂ ਇਹ ਕਹਿੰਦੇ ਹੁੰਦੇ ਸੀਗੇ ਕਿ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ। ਲੋਕ ਕਹਿੰਦੇ ਬਈ ਚਲੋ ਤੁਹਾਨੂੰ ਮੌਕਾ ਦਿੱਤਾ ਤੇ ਮੌਕਾ ਵੀ ਬੜਾ ਭਰਪੂਰ ਦਿੱਤਾ, ਬਹੁਤ ਵੱਡਾ ਫਤਵਾ ਦਿੱਤਾ। ਇਹ ਹਾਲੇ ਵੀ ਕਹਿ ਰਹੇ ਨੇ, ਕਹਿੰਦੇ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਧੋਖਾ। ਦੇਖੋ ਇਹ ਤਾਂ ਇਹਨਾਂ ਨੂੰ ਚਾਹੀਦਾ ਜਿਹੜਾ ਵੀ ਲੀਡਰ ਆ ਜੀ ਕਿ ਚਮਕੀਲੇ ਦੀ ਗੱਲ ਯਾਦ ਰੱਖੇ ਕਿ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ। ਜੀ ਤਾਂ ਜਿਹੜੇ ਵੋਟਰਾਂ ਨੂੰ ਤੁਸੀਂ ਸੱਜਣ ਕਹਿ ਲਿਆ ਤਾਂ ਫਿਰ ਉਹਨਾਂ ਦੇ ਨਾਲ ਤੁਸੀਂ ਸੱਜਣ ਬਣ ਕੇ ਸੱਜਣ ਠਾਕ ਵਾਲੀ ਨਾ ਕਰੋ। ਜੀ ਪਰ ਖੈਰ ਚਲੋ ਧੋਖਾ ਧੋਖਾ ਜਿਵੇਂ ਉਹ ਮਸ਼ਹੂਰੀ ਹੁੰਦੀ ਨਾ, ਮੌਕਾ ਮੌਕਾ, ਤਾਂ ਬਸ ਇੱਥੇ ਧੋਖਾ ਹੀ ਧੋਖਾ ਹੈ। ਖੈਰ ਜਿਹੜੀ ਇਹ ਗੱਲ ਹੈ ਇਹ SYL ਦੇ ਮੁੱਦੇ ਤੇ ਮਾਲਵਿੰਦਰ ਸਿੰਘ ਕਾਂਗੂਰਾ ਨੇ ਅੱਜ ਇੱਕ PC ਦੇ ਦੌਰਾਨ ਆਖੀ ਆ। ਉਹਨਾਂ ਨੇ ਪਿਛਲੇ ਇਤਿਹਾਸ ਨੂੰ ਫੋਲਿਆ ਵਾ ਕਿ ਕਿਸ ਤਰ੍ਹਾਂ SYL ਦੇ ਮੁੱਦੇ ਤੇ ਪ੍ਰਕਾਸ਼ ਸਿੰਘ ਬਾਦਲ ਜਦੋਂ 1978 ਦੇ ਵਿੱਚ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਤਤਕਾਲੀ ਹਰਿਆਣਾ ਮੁੱਖ ਮੰਤਰੀ ਦੇਵੀ ਲਾਲ ਨੂੰ SYL ਨਹਿਰ ਦਾ ਸਰਵੇਖਣ ਕਰਨ ਦਿੱਤਾ ਤੇ ਬਾਦਲ ਨੇ ਹੀ ਜ਼ਮੀਨ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀਗਾ। ਜੀ ਜੀ ਫਿਰ ਉਹ ਕਹਿੰਦੇ ਕਿ ਵਿਧਾਨ ਸਭਾ ਦਾ ਰਿਕਾਰਡ ਬੋਲਦਾ ਵਾ ਕਿ ਹਰਿਆਣਾ ਦੇ ਮੁੱਖ ਮੰਤਰੀ ਦੇਵੀ ਲਾਲ ਨੇ ਸੈਸ਼ਨ ਵਿੱਚ ਆਪਣੇ ਸੰਬੋਧਨ ਦੌਰਾਨ ਕਿਹਾ ਸੀਗਾ ਕਿ ਜੋ ਉਹਨਾਂ ਦੇ ਪੂਰਵਜ ਨਹੀਂ ਕਰ ਸਕੇ ਉਹ ਆਪਣੇ ਪਿਆਰੇ ਮਿੱਤਰ ਪ੍ਰਕਾਸ਼ ਸਿੰਘ ਬਾਦਲ ਦੀ ਇਮਦਾਦ ਨਾਲ ਪੂਰਾ ਕਰਨਗੇ। ਤੇ ਇਸੇ ਤਰ੍ਹਾਂ ਉਹ ਕਹਿੰਦੇ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਨਿਰਦੇਸ਼ਾਂ ਤੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SYL ਦਾ ਨੀਂਹ ਪੱਥਰ ਰੱਖਿਆ ਸੀ। ਇੱਥੇ ਗਲਤ ਹੈ, ਬਿਲਕੁਲ ਇਹ ਤੱਤ ਫੈਕਟ ਬਿਲਕੁਲ ਹੀ ਗਲਤ ਹੈ ਕਿਉਂਕਿ ਉਸ ਵੇਲੇ ਅਮਰਿੰਦਰ ਸਿੰਘ ਚੀਫ ਮਿਨਿਸਟਰ ਨਹੀਂ ਸਨ ਬਣੇ। ਤਾਂ ਖੈਰ ਆਮ ਆਦਮੀ ਪਾਰਟੀ ਦੇ ਇਹ ਪਤਾ ਨਹੀਂ ਹੁਣ ਮਿਸਪ੍ਰਿੰਟਿੰਗ ਹੈ ਜਾਂ ਕਹਿ ਲਓ ਕਿ ਇਹਨਾਂ ਦਾ ਕੋਈ ਤੱਥ ਜਿਹੜਾ ਉਹ ਗਲਤੀ ਨਾਲ ਪੇਸ਼ ਹੋਇਆ। ਅਮਰਿੰਦਰ ਸਿੰਘ ਜ਼ਰੂਰ ਸਨ ਪਰ ਉਸ ਵੇਲੇ ਮੁੱਖ ਮੰਤਰੀ ਨਹੀਂ ਸਨ। ਤੇ ਜੇ ਆਪਾਂ ਦੇਖੀਏ ਤਾਂ ਅੱਗੇ ਇਹ ਕਹਿੰਦੇ ਆ ਕਿ ਇਸ ਤੋਂ ਸਪਸ਼ਟ ਹੈ ਕਿ ਇਹਨਾਂ ਦੋਵਾਂ ਹੀ ਧਿਰਾਂ ਨੇ ਪੰਜਾਬ ਦੇ ਹਿੱਤਾਂ ਦਾ ਘਾਣ ਕੀਤਾ। ਤਾਂ ਖੈਰ ਨਾਲ ਉਹਨਾਂ ਨੇ ਫਿਰ ਸਾਰੇ ਅੰਕੜੇ ਇਕੱਠੇ ਕਰਕੇ ਦੱਸਿਆ ਕਿ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈਗੀ। ਸਾਡੇ 150 ਬਲਾਕਾਂ ਚੋਂ 78% ਡਾਰਕ ਜ਼ੋਨ ਬਣ ਚੁੱਕੇ ਹਨ। ਪੰਜਾਬ ਆਪਣਾ ਪਾਣੀ ਕਿਸੇ ਹੋਰ ਰਾਜ ਨਾਲ ਸਾਂਝਾ ਨਹੀਂ ਕਰ ਸਕਦਾ, ਸਗੋਂ ਸਤਲੁਜ ਦਰਿਆ ਰਾਹੀਂ ਗੰਗਾ ਤੇ ਯਮੁਨਾ ਦਾ ਪਾਣੀ ਪੰਜਾਬ ਨੂੰ ਸਪਲਾਈ ਕੀਤਾ ਜਾਣਾ ਚਾਹੀਦਾ ਹੈ। ਤਾਂ ਖੈਰ ਗੰਗਾ ਯਮੁਨਾ ਇਹ ਤਾਂ ਹੁਣ ਪਤਾ ਨਹੀਂ, ਜਿਹੜਾ ਸਤਲੁਜ ਦਾ ਜਿਵੇਂ ਗਾਣਾ ਸੀ ਨਾ, ਬੋਲ ਰਾਧਾ ਬੋਲ ਸੰਗਮ ਹੋਗਾ ਕਿ ਨਹੀਂ, ਇਹ ਪਤਾ ਨਹੀਂ ਸੰਗਮ ਹੋਗਾ ਕਿ ਨਹੀਂ। ਪਰ ਇਹ ਕਿੱਧਰ ਨੂੰ ਚੱਲ ਪਿਆ ਸਾਨੂੰ ਤੇ ਕੁਝ ਨਹੀਂ ਪਤਾ ਲੱਗਦਾ। ਕਿਉਂਕਿ ਪਹਿਲੀ ਗੱਲ ਤੇ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਹੁਣ ਦੋਵੇਂ ਅਲੱਗ-ਅਲੱਗ ਸਟੇਟਾਂ ਨੇ ਆਪਾਂ ਆਪਣੀਆਂ, ਮੁੱਦਾ ਹੈ ਇਸ ਵੇਲੇ ਜੋ ਸਾਡੇ ਕੋਲ ਪਾਣੀ ਉਹਨੂੰ ਲਿਜਾਣ ਦਾ, ਜਿਹੜਾ ਕਿ ਬਹੁਤ ਹੱਦ ਤੱਕ ਲੁੱਟਿਆ ਜਾ ਚੁੱਕਾ ਹੈ। ਤੁਸੀਂ ਮੈਨੂੰ ਦੱਸੋ ਕਿ ਅਸੀਂ ਲੜਾਈ ਕਿਹੜੇ ਸਿਧਾਂਤ ਤੇ ਲੜ ਰਹੇ ਹਾਂ? ਰਾਈਪੇਰੀਅਨ। ਸਹੀ, ਬਿਲਕੁਲ ਸਹੀ ਹੈ। ਤੇ ਸਾਡਾ ਅਸੀਂ ਤੇ ਰਾਈਪੇਰੀਅਨ ਸਿਧਾਂਤ ਤੋਂ ਹੀ ਥਿੜਕ ਰਹੇ ਹਾਂ। ਤੁਸੀਂ ਰਾਈਪੇਰੀਅਨ ਸਿਧਾਂਤ ਨੂੰ ਫੜ ਕੇ ਲੜਾਈ ਲੜੀ ਆ ਤੇ ਲੜਾਈ ਲੜਨੀ ਆ। ਤੇ ਹੁਣ ਜੇ ਆਪਾਂ ਕਹੀਏ ਕਿ ਸਾਨੂੰ ਜੀ ਗੋਦਾਵਰੀ ਨਦੀ ਦਾ ਦੇ ਦਿਓ, ਇਧਰ ਦਾ ਪਾਣੀ ਦੇ ਦਿਓ, ਤੇ ਅਗਲੇ ਕਹਿਣਗੇ ਕਿ ਰਾਈਪੇਰੀਅਨ ਸਿਧਾਂਤ ਹੈ। ਅਸੀਂ ਇਹ ਕਹਿਣਾ ਕਿ ਹਾਂ ਰਾਈਪੇਰੀਅਨ ਸਿਧਾਂਤ ਹੈ, ਫਿਰ ਸਾਡੇ ਤੇ ਕਿਉਂ ਨਹੀਂ ਲਾਗੂ ਹੋਇਆ? ਤੋ ਸਮਝ ਨਹੀਂ ਆਉਂਦੀ ਕਿ ਕੀ ਚੱਕਰ ਚੱਲ ਰਿਹਾ ਹੈ ਕਿ ਇਹ ਕਿਸ ਮਤਲਬ ਕਿ ਹਾਲੇ ਵੀ ਪੰਜਾਬ ਨੂੰ ਯੂਨਾਈਟੀ ਸਮਝ ਰਹੇ ਹਰਿਆਣੇ ਦੇ ਨਾਲ, ਜਾਂ ਹਾਲੇ ਵੀ ਇਹ ਕਹਿ ਲਓ ਕਿ 31 ਅਕਤੂਬਰ 1966 ਸਮਝ ਰਹੇ ਆ, ਜਦ ਕਿ 1 ਨਵੰਬਰ 1966 ਤੋਂ ਦੋਨੇ ਸਟੇਟਾਂ ਅਲੱਗ ਨੇ। ਉਸ ਟਾਈਮ ਜਦੋਂ ਅਲੱਗ ਹੋਈਆਂ ਰਾਈਪੇਰੀਅਨ ਸਿਧਾਂਤ ਕੱਟਿਆ ਵੱਢਿਆ ਗਿਆ, ਸਭਨਾਂ ਨੂੰ ਪਤਾ ਹੈ, ਤੇ ਜਿਹਦੀ ਅੱਜ ਆਪਾਂ ਦਵਾਈ ਦਿੰਦੇ ਆ। ਤਾਂ ਗੰਗਾ ਜਮਨਾ ਦਾ ਕੋਈ ਬੇਸਨ ਨਹੀਂ ਹੈ, ਕੋਈ ਇੱਥੇ ਵਹਾਅ ਨਹੀਂ ਹੈ ਇਸ ਬਾਉਂਡਰੀ ਦੇ ਵਿੱਚ। ਜਦੋਂ ਹੁਣ ਅੱਜ ਦੀ ਗੱਲ ਕਰਦੇ ਆਪਾਂ, ਜਾਂ ਤਾਂ ਉਦੋਂ ਵੰਡਿਆ ਜਾਂਦਾ ਜਾਂ ਤਾਂ ਉਦੋਂ ਵੰਡਿਆ ਜਾਂਦਾ ਨਾ। ਅੱਜ ਜੇ ਅਸੀਂ ਇਹ ਗੱਲ ਕਰਦੇ ਹਾਂ ਕਿ ਇਹਨੂੰ ਚੜ੍ਹਦੇ ਨੂੰ ਪਾਣੀ ਚੜਾ ਦਿਓ, ਤਾਂ ਕੋਈ ਵੀ ਪਾਣੀ ਦਾ ਮਾਹਰ ਤੁਹਾਨੂੰ ਇਹ ਗੱਲ ਕਹੇਗਾ ਕਿ ਰਾਈਪੇਰੀਅਨ ਸਿਧਾਂਤ ਤੁਸੀਂ ਛੱਡ ਰਹੇ ਹੋ। ਤਾਂ ਖੈਰ ਇਹ ਗੱਲਾਂ ਸਮਝ ਤੋਂ ਪਰੇ। ਔਰ ਦੂਜੀ ਗੱਲ ਆ, ਅਸੀਂ ਤੇ ਇਹਨਾਂ ਅੱਗੇ ਅਪੀਲਾਂ ਕਰ ਰਹੇ ਹਾਂ, ਦਲੀਲਾਂ ਦੇ ਰਹੇ ਹਾਂ ਕਿ ਭਾਈ ਤੁਸੀਂ ਸਾਰੇ ਜਾਣੇ ਇਕੱਠੇ ਹੋਵੋ, ਸਰਬਦਲੀ ਮੀਟਿੰਗ ਵੀ ਸੱਦ ਲਓ, ਇਜਲਾਸ ਵੀ ਸੱਦ ਲਓ। 19 ਜਨਵਰੀ ਨੂੰ ਫੇਰ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣੀ ਆ। ਉਹ ਤੋਂ ਪਹਿਲਾਂ 78, 79, 80 ਦਾ ਭੋਗ ਹੀ ਪਾ ਕੱਟੋ। ਜਿਹੜੀ ਗੱਲ ਨੁਕਤੇ ਦੀ ਕਰਨੀ ਵਾਲੀ ਆ ਉਹ ਕਰੋ, ਜਿਹੜਾ ਕੁਝ ਕਰ ਸਕਦੇ ਹੋ ਉੱਥੇ ਰੱਖੋ, ਸਾਰਾ ਕੁਝ ਦੇਸ਼ ਦੇ ਸਾਹਮਣੇ। ਤਾਂ ਇਹਨਾਂ ਚੀਜ਼ਾਂ ਚ ਪਾਓਗੇ ਤਾਂ ਦੇਖੋ ਉਹਦੇ ਚ ਕੀ ਹੈ ਕਿ ਜਦੋਂ ਇਹ ਪ੍ਰੋਸੈਸ ਸ਼ੁਰੂ ਹੀ ਹੋ ਗਿਆ, ਅਵਾਰਡ ਮਿਲਿਆ,
ਤਾਂ ਗੱਲ ਤੇ ਇਹ ਹੈ ਕਿ SYL ਲਈ ਕੀ ਕੁਝ ਹੋਇਆ ਕਿ ਨਹੀਂ ਕੁਝ ਹੋਇਆ, ਉਹ ਤਾਂ ਇੱਕ ਪਾਸਾ ਹੈ। ਹਕੀਕਤ ਇਹ ਆ ਕਿ ਜਿਹੜਾ ਰਾਜਸਥਾਨ ਦਾ ਪਾਣੀ ਜਾਂਦਾ, ਕਦੇ ਉਹਦੀ ਵੀ ਗੱਲ ਕਰ ਲਓ ਜੀ। ਕਿ ਉਹ ਕਿਹੜੇ ਵਾਹ 'ਚ ਜਾ ਰਿਹਾ, ਕਿਉਂਕਿ ਇਹ ਤਾਂ ਪਿੱਛੋਂ ਚੱਲੋਗੇ ਨਾ ਤੁਸੀਂ 1954 ਤੋਂ, ਇੰਡਸ ਵਾਟਰ ਟ੍ਰੀਟੀ ਤੋਂ ਪਹਿਲਾਂ। ਜੀ। ਤਾਂ ਖੈਰ ਇਹਨਾਂ ਦਾ ਚਲੋ ਰਾਜਨੀਤਿਕ ਮਸਲਾ ਹੈ, ਪਰ ਮੇਰਾ ਮੰਨਣਾ ਇਹ ਆ ਕਿ ਬਈ ਚੰਗੀ ਤਰ੍ਹਾਂ ਸਟੱਡੀ ਕਰਕੇ, ਅਧਿਐਨ ਕਰਕੇ, ਏਕਾ ਕਰਕੇ ਇਸ ਲੜਾਈ ਨੂੰ ਲੜਿਆ ਜਾ ਸਕਦਾ, ਜਿੱਤਿਆ ਵੀ ਜਾ ਸਕਦਾ ਹੈ, ਜਿੱਤਿਆ ਵੀ ਜਾ ਸਕਦਾ ਹੈ, ਐਸੀ ਗੱਲ ਨਹੀਂ ਹੈ। ਤਾਂ ਖੈਰ ਇਹ ਹਾਲੇ ਸਿਆਸਤ ਦੀ ਉਲਝੀ ਤਾਣੀ ਆ। ਬਾਕੀ ਵੇਖੋ 19 ਜਨਵਰੀ ਤੋਂ ਪਹਿਲਾਂ ਕੁਝ ਹੁੰਦਾ ਹੈ ਕਿ ਨਹੀਂ ਹੁੰਦਾ, ਪਰ ਜੇ ਕੁਝ ਕਰਨਾ ਚਾਹਣ ਤਾਂ ਇਹੀ ਆ ਕਿ ਇਜਲਾਸ ਸੱਦ ਕੇ 78 79 80 ਦਾ ਇੱਕ ਵਾਰੀ ਭੋਗ ਪਾਓ। ਉਹਦੇ ਚ ਕੀ ਹੈ ਕਿ ਤੁਸੀਂ ਹੁਣ ਤਾਂ ਫੈਕਟ ਬੋਲਦੇ ਪਏ ਨੇ ਕਿ ਬਈ ਜਦੋਂ 78 79 80 ਜਿਹੜੀ ਆ, ਜਿਹੜੀ ਤੁਸੀਂ ਪਹਿਲਾਂ ਤਾਂ ਸੰਵਿਧਾਨ ਦੀ ਤੋੜ ਮਰੋੜ ਕਰਕੇ ਤੁਸੀਂ ਇਹ ਸਾਰਾ ਕੁਝ ਪ੍ਰਿੰਸੀਪਲ ਤੋੜਿਆ, ਇਹ ਰਾਇਪੇਰੀਅਨ ਵਾਲਾ। ਅੱਛਾ, ਜੇ ਤੋੜ ਕੇ ਤੁਸੀਂ ਇਹ ਧਾਰਾ ਲਾਈਆਂ ਵੀ ਆ 78 79 80, ਤੇ ਇਹਨਾਂ ਨੂੰ ਦੱਸੋ ਕਿ ਬਈ ਫਿਰ ਇਹਦੇ ਵਿੱਚ ਤੇ ਕੋਈ ਉਹ ਰਾਵੀ ਤੱਕ ਜਾਣ ਦਾ ਕੋਈ ਮਤਲਬ ਹੀ ਨਹੀਂ ਸੀਗਾ। ਫਿਰ ਪਟੇਲ ਕਮੇਟੀ ਕਿੱਥੋਂ ਤੱਕ ਲੈ ਗਈ ਹੈ? ਬਿਲਕੁਲ, ਉਹ ਵਿੱਚੇ ਰਲਾ ਲਿਆ ਉਹਨਾਂ ਨੇ ਪਾਣੀ। ਹਾਂਜੀ, ਇਹ ਸਾਰੀਆਂ ਚੀਜ਼ਾਂ ਦੱਸਣ ਦੀ ਜ਼ਰੂਰਤ ਆ, ਇਹ ਨਵੇਂ ਫੈਕਟ ਲੱਭਣ ਦੀ ਜ਼ਰੂਰਤ ਆ। ਖੈਰ ਜ਼ਰੂਰਤ ਇਸ ਗੱਲ ਦੀ ਨਹੀਂ ਹੈ ਕਿ ਤੁਸੀਂ ਹੁਣ ਛਿੱਤਰੀ ਦਾਲ ਵੰਡੋ। ਜਿਨ੍ਹਾਂ ਨੇ ਕੁਝ ਗਲਤ ਕਰਨਾ ਸੀ ਕਰ ਦਿੱਤਾ, ਜਿਨ੍ਹਾਂ ਨੇ ਸਹੀ ਕਰਨਾ ਸੀ ਹੁਣ ਵਾਰੀ ਉਹਨਾਂ ਦੀ ਆ, ਉਹ ਸਹੀ ਕਰਨ। ਗਲਤ ਵਾਲਿਆਂ ਨੂੰ ਤੇ ਸਜ਼ਾ ਮਿਲ ਚੁੱਕੀ ਹੈ ਜਾਂ ਮਿਲ ਜਾਏਗੀ। ਜਿਨ੍ਹਾਂ ਨੇ ਗਲਤ ਕੀਤਾ ਉਹ ਇਤਿਹਾਸ ਦੇ ਵਿੱਚ ਨਾਮ ਦਰਜ ਹੈਗੇ ਨੇ, ਪਰ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹਦੇ ਤੇ ਇਕਾਗਰਤਾ ਦੇ ਨਾਲ ਕੰਮ ਕਰੋ ਤੇ ਬਿਹਤਰ ਹੋਏਗਾ। ਜੀ ਜੀ, ਬਿਲਕੁਲ। ਉਧਰ ਮੋਦੀ ਸਾਹਿਬ ਵੀ ਇਹੀ ਰੀਲ ਪਾਈ ਰੱਖਦੇ ਆ ਕਿ ਹੁਣ ਪਹਿਲਾਂ ਨਹਿਰੂ ਨੇ ਆਹ ਕਰਤਾ, ਫਿਰ ਆ ਫਲਾਣੇ ਨੇ ਆਹ ਕਰਤਾ। ਵੀ ਮੋਦੀ ਸਾਹਿਬ ਤੁਹਾਨੂੰ ਵੀ 8 ਸਾਲ ਹੋ ਗਏ ਸੱਤਾ ਸੰਭਾਲੀ ਨੂੰ, ਤੁਸੀਂ ਵੀ ਦੱਸੋ ਵੀ ਤੁਸੀਂ ਕੀ ਕਰਤਾ। ਸੇਮ ਪੈਟਰਨ ਇੱਥੇ ਦਿਖਦਾ ਕਈ ਵਾਰੀ ਪੰਜਾਬ ਦੇ ਵਿੱਚ।